अस्सलाम वालेकुम। ਕਿਸੇ ਇਲਾਕੇ ਦੇ ਵਿੱਚ ਇੱਕ ਬੜਾ ਰਹਿਮਦਿਲ ਬਾਦਸ਼ਾਹ ਸੀ, ਹੁਕਮਰਾਨ ਉਹਨਾਂ ਦਾ। ਤੇ ਉਹ ਬਾਦਸ਼ਾਹ ਸਲਾਮਤ ਅਕਸਰ ਕੀ ਕਰਦੇ ਹੈ ਕਿ ਉਹ ਗਲੀਆਂ ਦੇ ਵਿੱਚ ਫਿਰਦੇ ਆਪਣੀ ਰਿਆਇਆ ਦੇ ਵਿੱਚ ਤੇ ਦੇਖਦੇ ਹੈ ਹੋ ਸਕਦਾ ਕੋਈ ਪਰੇਸ਼ਾਨ ਹਾਲ ਹੋਵੇ ਤੇ ਉਹਦੀ ਮੈਂ ਮਦਦ ਕਰਾਂ, ਕੋਈ ਜ਼ਰੂਰਤਮੰਦ ਹੈ ਤੇ ਉਹਦੀ ਮਦਦ ਕਰਾਂ। ਆਪਣੇ ਇਲਾਕੇ ਦਾ ਕਹਿ ਲਓ ਕਿ ਉਹ ਹਾਲ ਅਹਿਵਾਲ ਆਪ ਬਜ਼ਾਤੇ ਖੁਦ ਫਿਰ ਕੇ ਚੈੱਕ ਕਰਦੇ ਹੈ, ਵੇਖਦੇ ਹੈ। ਇੱਕ ਦਿਨ ਇਤਫਾਕ ਹੋਇਆ, ਜਾ ਰਹੇ ਤੇ ਜੇ ਜੇਲ੍ਹ ਦੇ ਬੂਹੇ ਕੋ ਗੁਜ਼ਰੇ ਤੇ ਉਹਨਾਂ ਨੇ ਕਿਹਾ ਕਿ ਅੱਜ ਮੈਂ ਜੇਲ੍ਹ ਦਾ ਹੀ ਮੁਆਇਨਾ ਕਰਾਂ ਕਿ ਇੱਥੇ ਦੇ ਕੀ ਹਾਲਾਤ ਨੇ। ਜਿਸ ਵੇ ਜੇਲ੍ਹ ਵਿੱਚ ਇੰਟਰ ਹੋਏ ਤੇ ਉਹ ਜਿਹੜੇ ਆਏ ਸਿਪਾਹੀ ਉਹਨਾਂ ਪਛਾਣ ਲਿਆ ਉਹਨਾਂ ਨੂੰ। ਉਹਨਾਂ ਨੇ ਉਹ ਤਾਜ਼ੀਮਨ ਉਹਦੇ ਅੱਗੇ ਝੁਕ ਸਲਾਮ ਕੀਤਾ ਬਾਦਸ਼ਾਹ ਸਲਾਮਤ ਅੱਗੇ। ਕੈਦੀਆਂ ਨੂੰ ਵੀ ਪਤਾ ਲੱਗਾ ਬਾਦਸ਼ਾਹ ਸਲਾਮਤ ਆ ਗਏ ਨੇ, ਜੇਲ੍ਹ ਦਾ ਦੌਰਾ ਕਰ ਰਹੇ ਨੇ। ਉਹ ਸਾਰੇ ਕੈਦੀ ਵੀ ਉਹਨਾਂ ਨੇ ਇਕੱਠੇ ਕੀਤੇ। ਬਾਦਸ਼ਾਹ ਸਲਾਮਤ ਦੇ ਦੁਆਲੇ ਕੈਦੀ ਸਾਰੇ ਆਪਣਾ ਰੋਣਾ ਰੋਣ ਲੱਗ ਗਏ ਕਿ ਅਸੀਂ ਬੇਗੁਨਾਹ ਹਾਂ, ਅਸੀਂ ਕੁਝ ਨਹੀਂ ਕੀਤਾ। ਉਹ ਸਾਰੇ ਆਪਣੀ ਆਪਣੀ ਸਟੋਰੀ ਸੁਣਾਵਣ ਕਿ ਅਸੀਂ ਮਜ਼ਲੂਮ ਹਾਂ, ਸਾਨੂੰ ਐਸੇ ਤਰ੍ਹਾਂ ਇਹਨਾਂ ਨੇ ਫੜ ਕੇ ਤੇ ਅੰਦਰ ਡੱਕੇ ਆ। ਇੱਕ ਕੈਦੀ ਸਾਰਿਆਂ ਤੋਂ ਵੱਖਰਾ ਹੋ ਕੇ ਅਲੱਗ ਹੋ ਕੇ ਬੈਠੇ ਆ ਇੱਕ ਸਾਈਡ ਤੇ। ਬਾਦਸ਼ਾਹ ਸਲਾਮਤ ਦੀ ਜਿਸ ਵੇ ਉਸ ਕੈਦੀ ਵੱਲ ਨਜ਼ਰ ਪਈ ਤੇ ਉਹ ਸਿਪਾਹੀਆਂ ਨੂੰ ਕਿਹਾ ਕਿ ਇਸ ਬੰਦੇ ਨੂੰ ਲਿਆਓ, ਇਹਨੂੰ ਕੀ ਮਸਲਾ, ਇਹਨੂੰ ਪੁੱਛੀਏ। ਉਹਨੂੰ ਜਿਸ ਟਾਈਮ ਪੁੱਛਿਆ ਤੇ ਉਹਨੇ ਕਿਹਾ ਕਿ ਮੈਂ ਬਾਦਸ਼ਾਹ ਸਲਾਮਤ ਬਹੁਤ ਗੁਨਾਹਗਾਰ ਬੰਦਾ, ਲਿਹਾਜ਼ਾ ਮੈਂ ਉਹ ਜਿਹੜਾ ਗੁਨਾਹ ਕੀਤਾ ਉਹਦੀ ਸਜ਼ਾ ਮੈਨੂੰ ਮਿਲ ਰਹੀ ਹੈ ਤੇ ਮੈਂ ਇਸ ਵਾਸਤੇ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਹੈ ਕਿ ਮੈਂ ਕਿਹੜਾ ਕੋ ਮਾਰ ਕੇ ਤੇ ਜੇਲੇ ਆਇਆ ਜਿਹੜਾ ਮੈਂ ਸਾਰਿਆਂ ਦੇ ਸਾਹਮਣੇ ਉੱਠ ਕੇ ਕੁੱਦਾਂ। ਇਸ ਵਾਸਤੇ ਮੈਂ ਸਾਈਡ ਤੇ ਆਪਣਾ ਮੂੰਹ ਛੁਪਾ ਕੇ ਬੈਠੇ ਹਾਂ ਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਕਿ ਮੈਂ ਇੱਕ ਗੁਨਾਹ ਕੀਤੇ ਹੈ। ਬਾਦਸ਼ਾਹ ਸਲਾਮਤ ਨੇ ਪੁੱਛਿਆ ਕਿ ਤੂੰ ਗਲਤੀ ਕੀਤੀ? ਉਹਨੇ ਕਿਹਾ ਖੈਰ ਮੈਂ ਚੋਰੀ ਕੀਤੀ ਹੈ, ਕੁਝ ਪੈਸੇ ਚੁਰਾਏ ਨੇ ਕਿਸੇ ਦੇ ਤੇ ਉਹਨਾਂ ਨੇ ਮੈਨੂੰ ਪਰਚਾ ਕਟਾਇਆ ਤੇ ਜੇਲ੍ਹ 'ਚ ਕਰਾ ਛੱਡਿਆ। ਬਾਦਸ਼ਾਹ ਸਲਾਮਤ ਨੇ ਉਹਨੂੰ ਆਜ਼ਾਦ ਕਰ ਦਿੱਤਾ। ਉਹਨੇ ਕਿਹਾ ਹੁਕਮ ਕੀਤਾ ਕਿ ਇਸ ਬੰਦੇ ਨੂੰ ਛੱਡ ਦਿੱਤਾ ਜਾਏ, ਆਜ਼ਾਦ ਕਰ ਦਿੱਤਾ ਜਾਏ। ਬਾਕੀ ਕੈਦੀ ਸਾਰੇ ਹੈਰਾਨ ਹੋ ਗਏ ਕਿ ਅਸੀਂ ਸਾਰੇ ਬੇਗੁਨਾਹ ਹੀ ਆਪਣੀ ਸਾਬਤ ਕਰਨ ਦੀ ਕੋਸ਼ਿਸ਼ ਕਰਨੇ ਆ ਪਏ ਤੇ ਸਾਨੂੰ ਬਾਦਸ਼ਾਹ ਸਲਾਮਤ ਨੇ ਨਹੀਂ ਛੱਡਿਆ, ਤੇ ਜਿਹੜਾ ਇਤਰਾਫ ਪਿਆ ਕਰਦਾ ਮੈਂ ਗੁਨਾਹ ਕੀਤਾ ਉਹਨੂੰ ਛੱਡ ਦਿੱਤਾ। ਕੁਝ ਅਰਸਾ ਖੈਰ ਗੁਜ਼ਰਿਆ। ਉਸ ਤੋਂ ਬਾਅਦ ਫਿਰ ਬਾਦਸ਼ਾਹ ਸਲਾਮਤ ਜਿਸ ਵੇ ਆਏ ਜੇਲ੍ਹ ਵਿਜ਼ਿਟ ਕਰਨ ਤੇ ਉਹ ਸਾਰੇ ਕੈਦੀ ਫਿਰ ਆਖਣ ਕਿ ਅਸੀਂ ਕੋਈ ਆਖੇ ਮੈਂ ਕਤਲ ਕੀਤਾ, ਕਿਸੇ ਕਿਹਾ ਮੈਂ ਚੋਰੀ ਕੀਤੀ, ਸਾਰੇ ਆਪਣਾ ਆਪਣਾ ਨਾ ਉਹ ਗੁਨਾਹ ਦੱਸਣ, ਅਸੀਂ ਗੁਨਾਹਗਾਰ ਹਾਂ, ਅਸੀਂ ਮੁਜਰਮ ਹਾਂ। ਬਾਦਸ਼ਾਹ ਸਲਾਮਤ ਨੇ ਕਿਹਾ ਕਿ ਠੀਕ ਹੈ, ਸਾਰੇ ਗੁਨਾਹਗਾਰ ਨੇ, ਮੁਜਰਮ ਨੇ ਤੇ ਇਹਨਾਂ ਨੂੰ ਲਿਹਾਜ਼ਾ ਸਜ਼ਾ ਦਿੱਤੀ ਜਾਏ ਮਜ਼ੀਦ। ਉਹ ਸਾਰੇ ਬੜੇ ਹੈਰਾਨ ਹੋਏ ਕਿ ਅੱਗੇ ਇੱਕ ਬੰਦਾ ਜਿਹੜਾ ਕਹਿੰਦਾ ਕਿ ਮੈਂ ਗੁਨਾਹਗਾਰ ਹਾਂ ਉਹਨੂੰ ਛੱਡ ਦਿੱਤਾ ਤੇ ਅਸੀਂ ਜਿਸ ਵੇ ਕਹਿੰਦੇ ਬੇਗੁਨਾਹ ਹਾਂ ਸਾਨੂੰ ਨਹੀਂ ਛੱਡਿਆ। ਹੁਣ ਅਸੀਂ ਗੁਨਾਹ ਤਸਲੀਮ ਕੀਤਾ ਤੇ ਫਿਰ ਉਹ ਬਾਦਸ਼ਾਹ ਸਲਾਮਤ ਅੱਗੇ ਸਵਾਲ ਖੈਰ ਡਰਦਿਆਂ ਕਿਸੇ ਕੀਤਾ। ਉਹਨਾਂ ਕਿਹਾ ਕਿ ਉਹ ਤੁਹਾਡੇ ਬੇਗੁਨਾਹਾਂ ਵਿੱਚ ਉਸ ਟਾਈਮ ਇਕੱਲਾ ਗੁਨਾਹਗਾਰ ਆਇਆ ਤੇ ਮੈਂ ਉਹਨੂੰ ਕੱਢ ਲਿਆ। ਹੁਣ ਤੁਸੀਂ ਸਾਰੇ ਗੁਨਾਹਗਾਰ ਹੋ, ਵਿੱਚ ਬੇਗੁਨਾਹ ਕੋਈ ਵੀ ਨਹੀਂ, ਤੇ ਲਿਹਾਜ਼ਾ ਤੁਸੀਂ ਆਪਣੀ ਸਜ਼ਾ ਝੱਲਦੇ ਰਹੋ। ਉਹ ਫਿਰ ਉਹਨਾਂ ਨੇ ਤਫਸੀਲਨ ਸਮਝਾਇਆ ਵੀ ਕਿ ਇਹ ਉਸ ਬੰਦੇ ਨੇ ਕਿਸੇ ਲਾਲਚ ਦੇ ਬਿਨਾਂ 'ਤੇ ਨਹੀਂ ਕਿਹਾ ਕਿ ਮੈਂ ਗੁਨਾਹਗਾਰ। ਤੁਸੀਂ ਅੱਗੇ ਆਪਣੇ ਲਾਲਚ ਦੀ ਵਜ੍ਹਾ ਤੋਂ ਕਿਹਾ ਕਿ ਸ਼ਾਇਦ ਸਾਨੂੰ ਬਾਦਸ਼ਾਹ ਸਲਾਮਤ ਜਿਹੜੇ ਨੇ ਆਜ਼ਾਦ ਕਰ ਦੇਣ, ਇਸ ਵਾਸਤੇ ਤੁਸੀਂ ਕਿਹਾ ਕਿ ਅਸੀਂ ਬੇਗੁਨਾਹ ਹਾਂ। ਹੁਣ ਵੀ ਤੁਸੀਂ ਇਸੇ ਨੀਅਤ 'ਤੇ ਹੀ ਕਹਿ ਰਹੇ ਹੋ ਕਿ ਅਸੀਂ ਗੁਨਾਹਗਾਰ ਹਾਂ ਕਿ ਸਾਨੂੰ ਉਹ ਬਾਦਸ਼ਾਹ ਸਲਾਮਤ ਛੱਡ ਦੇਣਗੇ। ਲਿਹਾਜ਼ਾ ਤੁਸੀਂ ਵਿੱਚ ਲਾਲਚ ਰੱਖੇ ਹੈ, ਹਕੀਕਤ ਸੱਚ ਜਿਹੜਾ ਉਹ ਤੁਸੀਂ ਨਹੀਂ ਬੋਲਿਆ। ਆਪਣੇ ਗੁਨਾਹ 'ਤੇ ਤੁਸੀਂ ਨਦਾਮਤ ਨਹੀਂ ਕੀਤੀ ਹੈ। ਸਾਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਵੀ ਆਪਣੇ ਅੱਲਾਹ ਤਾਲਾ ਅੱਗੇ, ਉਸ ਜ਼ਾਤ ਅੱਗੇ ਸੱਚੇ ਦਿਲ ਨਾਲ ਤੋਬਾ ਕਰੀਏ। ਜੇ ਕੋਈ ਸਾਡੇ ਕੋਲ ਗਲਤੀ ਗੁਨਾਹ ਹੋ ਜਾਂਦਾ ਤੇ ਉਹ ਜ਼ਾਤ ਸਾਨੂੰ ਮਾफ़ ਕਰ ਦਿੰਦੀ ਹੈ।